ਚੰਡੀਗੜ੍ਹ ਬਣਾਉਣ ਦੇ ਲਈ ਜਿਹੜਾ ਪੰਜਾਬ ਦੇ ਪਿੰਡ ਹੀ ਉਜਾੜ ਕੇ ਬਣਾਇਆ ਗਿਆ, ਜਿਹੜਾ ਪੈਸਾ ਉਹ ਪੰਜਾਬ ਸਰਕਾਰ ਦਾ ਹੀ ਲੱਗਾ। 1961 ਨੂੰ ਰਿਸਪੌਂਸ ਕੀਤਾ ਨਹਿਰੂ ਨੇ ਕੈਰੋਂ ਨੂੰ, ਉਹਨੇ ਕਿਹਾ he was not in a position to press the finance ministry for grant of subsidy for the Chandigarh project। ਉਹਨੇ ਕਿਹਾ ਜੀ ਮੈਂ ਫਾਈਨੈਂਸ, ਇਹ ਨਹਿਰੂ ਕਹਿ ਰਿਹਾ ਚੰਡੀਗੜ੍ਹ ਦੇ, ਕਿ ਮੈਂ ਜਿਹੜਾ ਉਹ ਫਾਈਨੈਂਸ ਮਿਨਿਸਟਰ ਨੂੰ ਨਹੀਂ ਕਹਿ ਸਕਦਾ I can't find any assurance that we would be responsible in any way for the whole expenditure and ਜਿਨ੍ਹਾਂ ਦੇ ਪਿੰਡ ਉਜਾੜੇ ਉਹਨਾਂ ਨੂੰ ਕੋਈ ਪਲਾਟ ਜਾਂ ਉਹਨਾਂ ਨੂੰ ਨਹੀਂ ਵਸਾਇਆ ਗਿਆ। ਇਹਦੇ ਉਲਟ ਜਿਹੜੀ ਲੇਬਰ ਵਰਤੀ ਗਈ ਚੰਡੀਗੜ੍ਹ ਬਣਾਉਣ, ਉਹ ਸਾਰੇ ਦੇ ਸਾਰੇ ਜਿਹੜੇ ਨੇ ਭਈਏ ਉੱਥੇ ਬਿਠਾ ਦਿੱਤੇ ਗਏ। ਹੁਣ ਜਿਹੜਾ ਚੰਡੀਗੜ੍ਹ ਬਣਿਆ ਹੀ ਪੰਜਾਬ ਦੇ ਪੈਸੇ ਨਾਲ ਸੀ। ਜਦੋਂ ਨਿਊ ਕੈਪੀਟਲ ਪ੍ਰੋਜੈਕਟ ਦੀ ਅਸੀਂ ਗੱਲ ਕਰਦੇ ਔਰ ਜਿਹੜਾ ਮੂਲ ਤੌਰ ਦੇ ਉੱਤੇ ਪੰਜਾਬ ਦੀ ਰਾਜਧਾਨੀ ਦੇ ਤੌਰ ਦੇ ਉੱਤੇ ਹੀ ਡਿਵੈਲਪ ਹੋਇਆ, ਪੈਸਾ ਵੀ ਪੰਜਾਬ ਦਾ। ਹੁਣ ਜਦੋਂ ਕਿ ਇਹ ਭਗਵੰਤ ਮਾਨ ਦਿੱਲੀ ਗਿਆ ਕਿ ਜੀ ਉਹ ਫਲਾਣਾ ਨਾਰਦਰਨ ਇੰਡੀਆ ਦੇ ਚੀਫ ਮਿਨਿਸਟਰ ਦੀ, ਤੇ ਉਹਦੇ 'ਚ ਜਿਹੜਾ ਔਰ ਅਮਿਤ ਸ਼ਾਹ ਪੰਜਾਬ ਨੂੰ ਕਹਿ ਰਿਹਾ ਟਾਕ ਇਟ ਆਊਟ, ਸ਼ਾਰਟ ਹਰਿਆਣਾ ਪੰਜਾਬ ਹੁਣ ਪੰਜਾਬ ਯੂਨੀਵਰਸਿਟੀ ਵੀ ਸੈਂਟਰ ਆਪਣੇ ਹੱਥ ਧੋ ਰਿਹਾ ਹੈ। ਇਹੀ ਨਹੀਂ ਕਿ ਬਈ ਉਹਨਾਂ ਨੇ ਤਾਂ ਸੈਨੇਟ ਦੀਆਂ ਇਲੈਕਸ਼ਨਾਂ ਡਿਕਲੇਅਰ ਕਰਨੀਆਂ ਸੀ, ਉਹਦੀ ਥਾਂ ਤੇ ਉਹ ਨਵੀਂ ਪਸੂੜੀ ਪਾਉਣ ਨੂੰ ਆ ਗਿਆ ਕਿ ਹਰਿਆਣੇ ਦੇ ਕਾਲਜ ਜਿਹੜੇ ਨੇ ਆਉਣਾ ਚਾਹੁੰਦੇ ਨੇ, ਪੰਜਾਬ ਨੂੰ ਕਿਹਾ ਜੀ ਇਹਨਾਂ ਨੂੰ ਅਕੋਮੋਡੇਟ ਕਰੋ। ਵੀਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪੰਜਾਬ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਵੱਲੋਂ ਲਾਇਆ ਮੋਰਚਾ ਹੋਰ ਜ਼ੋਰ ਫੜਦਾ ਨਜ਼ਰ ਆ ਰਿਹਾ, ਕਿਉਂਕਿ ਕੇਂਦਰ ਸਰਕਾਰ ਆਪਣੀ ਗੰਦੀ ਖੇਡ ਖੇਡ ਰਹੀ ਹੈ। ਹੁਣ ਇਹ ਤੱਥ ਵੀ ਸਾਹਮਣੇ ਆਇਆ ਹੈ ਕਿ ਚੰਡੀਗੜ੍ਹ ਨੂੰ ਬਣਾਉਣ ਵਿੱਚ ਉਸ ਵੇਲੇ ਦੀ ਪੰਜਾਬ ਸਟੇਟ ਨੇ ਹੀ ਪੈਸਾ ਖਰਚ ਕੀਤਾ ਸੀ। ਨਹਿਰੂ ਵੱਲੋਂ ਮਦਦ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਇਹ ਇੰਕਸ਼ਾਫ ਨਹਿਰੂ ਅਤੇ ਕੈਰੋਂ ਦਰਮਿਆਨ ਖਤੋ ਖਤਾਬਕ ਦੇ ਸਾਹਮਣੇ ਆਉਣ ਨਾਲ ਹੋਇਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਪੰਜਾਬ 'ਚ ਇੱਕ ਪਾਸੇ ਅਸੀਂ ਜਿਵੇਂ ਜ਼ਿਕਰ ਕੀਤਾ ਸੀ ਪਰਸੋਂ ਦੇ ਪ੍ਰੋਗਰਾਮ 'ਚ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਕਿਵੇਂ ਹਰ ਕੋਈ ਆਪੋ ਆਪਣੇ ਢੰਗ ਨਾਲ ਉਹਨੂੰ ਹਿੰਦੂਤਵਾ ਦੇ ਰੰਗ 'ਚ ਬੀਜੇਪੀ ਵੀ, ਆਮ ਆਦਮੀ ਪਾਰਟੀ ਵੀ ਔਰ ਪੰਜਾਬ ਸਰਕਾਰ ਵੱਲੋਂ ਪੂਰਾ ਸਰਕਾਰੀ ਮਸ਼ੀਨਰੀ ਦੀ ਕੁਵਰਤੋਂ ਵੀ ਹੈ। ਅਨੰਦਪੁਰ ਸਾਹਿਬ ਦੇ ਵਿੱਚ ਅਸੈਂਬਲੀ ਸੈਸ਼ਨ ਲਾਉਣ ਦੇ ਨਾਂ ਥੱਲੇ ਵੱਡੀ ਐਗਜ਼ੀਬਿਸ਼ਨ ਭਾਈ ਜੈਤਾ ਜੀ ਦੇ ਨਾਂ 'ਤੇ ਔਰ ਦੂਸਰਾ ਲਾਉਣ ਦੇ ਥੱਲੇ ਵੀ ਇਹ ਵੀ ਸਾਹਮਣੇ ਆਇਆ ਕਿ ਜਿਹੜੀਆਂ ਕੁਇਕਲੀ ਉਹਨਾਂ ਨੇ ਆਪਣੇ ਕਲਾਕਾਰਾਂ ਤੋਂ, ਆਰਟਿਸਟਾਂ ਤੋਂ ਪਿਕਚਰਸ ਤਿਆਰ ਕਰਵਾਈਆਂ। ਇੱਕ ਜਿਹਦੇ 'ਚ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜਿਹੜੇ ਨੇ ਉਹ ਅੰਮ੍ਰਿਤ ਤਿਆਰ ਕਰ ਰਹੇ ਨੇ, ਕੋਈ ਵੀਰ ਰੱਸੀ ਆਸਣ ਨਹੀਂ ਹੈ, ਪੈਰਾਂ 'ਚ ਵੀ ਜੁੱਤੀ ਪਾਈ ਹੋਈ ਹੈ। ਕਿਉਂਕਿ ਜਦੋਂ ਤੁਹਾਡੇ ਅੰਦਰ ਪ੍ਰੋਪਰ ਜਦੋਂ ਤੁਸੀਂ ਕੋਈ ਕੰਮ ਕਰਨ ਦੀ ਚਾਹਨਾ ਨਹੀਂ ਹੈ, ਉਸ 'ਚੋਂ ਤੁਸੀਂ ਚੀਪ ਪਬਲਿਸਿਟੀ ਕੱਢਣਾ ਚਾਹੁੰਦੇ ਹੋ, ਤੇ ਫਿਰ ਇਸ ਕਿਸਮ ਦੇ ਹੀ ਕੰਮ ਹੁੰਦੇ ਨੇ। ਬੀਜੇਪੀ ਨੇ ਜਿਵੇਂ ਅਸੀਂ ਕਿਹਾ ਸੀ ਕਿ ਭਾਈ ਇੱਕ ਪਾਸੇ ਜਿਹੜਾ ਉਹ ਕੀਰਤਨ ਦਰਬਾਰ ਦੇ ਨਾਂ ਥੱਲੇ ਉੱਥੇ ਜੋ ਕੀਤਾ, ਉਹਨਾਂ ਨੇ ਕਿਹਾ ਜੀ ਸਾਡੇ 635 ਕੇ ਕਿੰਨੇ ਬੀਜੇਪੀ ਮੰਡਲ ਨੇ, ਅਸੀਂ ਸਭ 'ਚ ਕਰਾਂਗੇ ਔਰ ਅਸੀਂ ਜਿਹੜਾ ਬਰਾਬਰ ਜਿਹੜਾ ਉਹ ਕਰਾਂਗੇ। ਅਸੀਂ ਇਹ ਕਿਹਾ ਸੀ ਕਿ ਵੀ ਜਿਹੜਾ ਪਾਰਟ ਪਹਿਲਾਂ ਸੀ ਕਿ ਵੀ ਘੱਟੋ ਘੱਟ ਅਕਾਲ ਤਖਤ ਦੇ ਹੁਕਮਨਾਮੇ ਦੇ ਥੱਲੇ RSS ਸਿੱਧਾ ਇਨਫਿਲਟਰੇਟ ਨਹੀਂ ਸੀ, ਹੁਣ ਤਾਂ ਖੁੱਲ੍ਹੇਆਮ ਇਹ ਪਾਰਟ ਚੱਲ ਰਿਹਾ। ਔਰ ਇਸ ਸਭ ਦੇ ਚਲਦਿਆਂ ਅਸੀਂ ਦੇਖ ਰਹੇ ਹਾਂ ਕਿ ਦੂਸਰੇ ਇੱਕ ਪਾਸੇ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਂ ਨੂੰ ਵਰਤ ਕੇ ਸਿੱਖਾਂ ਦੇ ਵਿੱਚ ਆਪਣੀਆਂ ਜੜ੍ਹਾਂ ਲਾਉਣ ਦੀ ਗੱਲ ਹੈ। ਪਰ ਜਿਵੇਂ ਹੁਣ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਨਾਲ ਰਿਲੇਟਡ ਦੋ ਖਬਰਾਂ ਨੇ। ਇੱਕ ਤਾਂ ਉਹਨਾਂ ਦੀ ਮਾਤਾ ਜੀ, ਉਹਨਾਂ ਦੀ ਅੰਮ੍ਰਿਤਪਾਲ ਸਿੰਘ ਉਹਨਾਂ ਦੀ ਭੈਣ ਜਿਹੜੀ ਹੈ ਉਹ ਕੈਨੇਡਾ ਰਹਿੰਦੇ ਨੇ, ਉਹਨਾਂ ਦੇ ਸ਼ਾਇਦ ਬੱਚਾ ਹੋਇਆ, ਅਤੇ ਮਾਤਾ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਬੀਬੀ ਬਲਵਿੰਦਰ ਕੌਰ ਉਹ ਕੈਨੇਡਾ ਦਾ ਵੀਜ਼ਾ ਉਹਨਾਂ ਦੇ ਕੋਲ ਲੈ ਕੇ ਦਿੱਲੀ ਏਅਰਪੋਰਟ 'ਤੇ ਜਦੋਂ ਚੜ੍ਹਨ ਲੱਗੇ ਤਾਂ ਦਿੱਲੀ ਏਅਰਪੋਰਟ 'ਤੇ ਉਹਨਾਂ ਨੂੰ ਡਿਟੇਨ ਕਰ ਲਿਆ ਗਿਆ ਵੀ ਤੁਸੀਂ ਕੈਨੇਡਾ ਨਹੀਂ ਜਾ ਸਕਦੇ। ਹੁਣ ਇਹ ਜਦੋਂ ਅਸੀਂ ਧਾਰਮਿਕ ਆਜ਼ਾਦੀਆਂ ਜਾਂ ਗੁਰੂ ਤੇਗ ਬਹਾਦਰ ਸਾਹਿਬ ਦੀ ਗੱਲ ਕਰਦੇ ਹਾਂ, ਸ਼ਹਾਦਤ ਦੀ ਜਾਂ ਮਨੁੱਖੀ ਹੱਕਾਂ ਦੀ, ਸਰਾਸਰ ਧੱਕਾ, ਸਰਾਸਰ। ਦੂਸਰੇ ਪਾਸੇ ਅੰਮ੍ਰਿਤਪਾਲ ਸਿੰਘ ਹੋਰਾਂ ਨੂੰ ਹੁਣ ਲਗਭਗ 3 ਸਾਲ ਹੋ ਗਏ ਨੇ MP ਬਣਿਆ, ਉਹਨਾਂ ਨੂੰ ਈਵਨ ਸਹੁੰ ਤਾਂ ਚੁਕਾਤੀ ਲਿਆ ਕੇ। ਹੁਣ ਉਹਨਾਂ ਨੇ ਪੈਰੋਲ ਪਾਈ ਹੋਈ ਸੀ ਕਿ ਵਿੰਟਰ ਸੈਸ਼ਨ ਸ਼ੁਰੂ ਹੋਣਾ ਪਾਰਲੀਮੈਂਟ ਦਾ, ਅਲਾਓ ਕਰੋ। ਸੁਪਰੀਮ ਕੋਰਟ 'ਚ ਗਏ, ਸੁਪਰੀਮ ਕੋਰਟ ਹੁਣ ਹਾਈ ਕੋਰਟ ਨੇ ਮੇਰਾ ਖਿਆਲ ਹੈ 10 ਦਿਨ ਦਾ ਟਾਈਮ ਕਿ ਹਫ਼ਤੇ ਦਾ ਟਾਈਮ ਦਿੱਤਾ ਹੈ ਪੰਜਾਬ ਸਰਕਾਰ ਨੂੰ, ਕਿਹਾ ਕਿ ਵੀ ਇਹਦੇ 'ਤੇ, ਕਿਉਂਕਿ ਇਹਦੇ 'ਚ ਸਿੱਧੀ ਗੌਰਮੈਂਟ ਇਨਵੋਲਵ ਹੈ। ਹੁਣ ਜੇ ਤੁਸੀਂ ਕਿਸੇ ਵੀ ਲੋਕਤੰਤਰ ਜਾਂ ਜਮਹੂਰੀਅਤ ਦੇ ਵਿੱਚ ਪਹਿਲੀ ਗੱਲ ਤਾਂ NSA ਲਾਣਾ ਹੀ ਨਹੀਂ ਬਣਦਾ। ਜੇ ਲਾਇਆ ਵੀ ਹੋਏ ਫਿਰ ਉਹਨੂੰ ਸੈਕੰਡ ਟਾਈਮ ਲਾਇਆ ਨਾ, ਉਹ ਟਰਾਇਲ ਦੇ ਵਿੱਚ ਲਿਜਾ ਰਹੇ ਨੇ।
ਨਾ ਉਹਨਾਂ ਨੂੰ 2900 ਕਿਲੋਮੀਟਰ ਦੂਰ ਰੱਖਣ ਦਾ ਕੀ ਮਤਲਬ ਹੈ। ਔਰ ਫਿਰ ਜੇ ਐਮਪੀ ਨੇ ਔਰ ਸੈਸ਼ਨ ਚੱਲਦਾ ਹੈ ਤੇ ਤੁਸੀਂ ਕਿਉਂ ਨਹੀਂ ਜਿਹੜਾ ਟੈਂਪਰੇਰੀ ਪੈਰੋਲ ਦੇ ਉੱਤੇ ਉਹਨਾਂ ਨੂੰ ਅਲਾਉ ਕਰਦੇ ਹੋ। ਖਡੂਰ ਸਾਹਿਬ ਦੇ ਹਲਕੇ ਨੂੰ ਰਿਪਰੈਜ਼ੈਂਟ ਕਰਦੇ ਨੇ। ਫਲੱਡ ਆਏ ਹੈ 600 ਦੇ ਕਰੀਬ ਪਿੰਡ ਇਕੱਲੇ ਖਡੂਰ ਸਾਹਿਬ ਦੇ ਹੀ ਪ੍ਰਭਾਵਿਤ ਹੋਏ ਨੇ ਸਾਰੇ, ਜਿਹੜੇ ਉਹਨਾਂ ਦੇ ਹਲਕੇ ਦੇ ਪੈਂਦੇ ਨੇ। ਹੁਣ ਇਹ ਇੱਕ ਪਾਸੇ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਦਿਨ ਮਨਾਉਣ ਦੇ ਲਈ ਜਿਹੜਾ ਇੱਕ ਦੂਜੇ ਦੇ ਜਿਹੜਾ ਉਹ ਪੈਰ ਮਿੱਧਦੇ ਫਿਰਦੇ ਹੋ ਵੀ ਅੱਗੇ ਜਾ ਕੇ ਤੁਸੀਂ ਉਹਦੇ ਚੋਂ ਕੁਝ ਕੱਢਣਾ। ਹੁਣ ਥਰਡਲੀ ਅਸੀਂ ਦੇਖ ਰਹੇ ਹਾਂ ਕਿ ਵੀ ਕਿੰਨਾ ਹੀ ਜੈਨੂਇਨ ਸਟਰਗਲ ਅੱਜ ਜਿਹੜੀ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟਸ ਨੇ 7 ਜਥੇਬੰਦੀ ਦੀ ਅਗਵਾਈ 'ਚ, ਔਰ ਇਸ ਵੇਲੇ ਤਾਂ ਇਹਨਾਂ ਦੇ ਨਾਲ 50 ਤੋਂ ਜ਼ਿਆਦਾ ਸਟੂਡੈਂਟਸ ਯੂਨੀਅਨ ਨੇ ਜੇ, ਔਰ ਜਿਵੇਂ 10 ਨਵੰਬਰ ਦਾ ਉਹਨਾਂ ਦੀ ਕਾਲ ਸੀ, ਜਿਵੇਂ ਪੰਜਾਬ ਦੀਆਂ ਅੱਡ-ਅੱਡ ਧਿਰਾਂ, ਆਮ ਲੋਕ, ਉਹਨਾਂ 'ਚ ਬਜ਼ੁਰਗ ਵੀ ਜਿਹੜੇ 30 ਸਾਲ 40 ਸਾਲ ਪਹਿਲਾਂ ਪੰਜਾਬ ਯੂਨੀਵਰਸਿਟੀ ਦੇ ਗ੍ਰੈਜੂਏਟ ਹੋਏ, ਉਹਨਾਂ ਨੇ ਸਾਰਿਆਂ ਨੇ ਜੁਆਇਨ ਕੀਤਾ। ਹੁਣ ਐਲਾਨ ਇਹ ਕਰਤਾ ਗਿਆ ਜੀ ਅਸੀਂ ਉਹ ਵਾਪਸ ਲੈ ਲਿਆ ਨੋਟਿਸ, ਔਰ 25 ਤਰੀਕ ਨੂੰ ਨਵੰਬਰ ਨੂੰ ਜਿਹੜਾ ਉਸ ਤੋਂ ਬਾਅਦ ਅਸੀਂ ਦੱਸ ਦਿਆਂਗੇ ਕਦੋਂ ਇਲੈਕਸ਼ਨਾਂ ਹੋਣੀਆਂ। ਹੁਣ ਸਟੂਡੈਂਟਸ ਨੇ ਠੀਕ ਕੀਤਾ, ਉਹਨਾਂ ਨੇ ਕਿਹਾ ਜੀ ਤੁਹਾਡਾ ਕੋਈ ਪਤਾ ਨਹੀਂ, ਬੇਇਤਬਾਰੀ ਹੈ, ਤੁਸੀਂ ਕੀ ਕਰਨਾ ਹੈ। ਅਸੀਂ ਬੈਠੇ ਹਾਂ ਹੁਣ, ਅੱਜ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ ਆਲਮੋਸਟ 21 ਨਵੰਬਰ ਹੈ ਅੱਜ ਜੀ, ਔਰ ਪੰਜਾਬ 'ਚ 22 ਨਵੰਬਰ ਦੀ ਅਜੇ ਤੱਕ ਕੋਈ ਨਹੀਂ ਹੈ। ਔਰ ਉਹਨਾਂ ਨੇ ਹੁਣ ਜਿਹੜਾ ਈਵਨ ਇਹ ਟ੍ਰਿਬਿਊਨ ਦੀ ਖਬਰ ਹੀ ਹੈ, ਪੰਜਾਬ ਯੂਨੀਵਰਸਿਟੀ ਕ੍ਰਾਈਸਿਸ ਡੀਪਨਸ, ਸਟੂਡੈਂਟਸ ਸੈਟ ਨਵੰਬਰ 25 ਡੈਡਲਾਈਨ ਫॉर ਨੋਟੀਫਾਈਂਗ ਪੋਲ। ਉਹਨਾਂ ਨੇ ਸਟੂਡੈਂਟਸ ਨੇ ਜਿਨ੍ਹਾਂ ਦੇ ਵਿੱਚ 50 ਤੋਂ ਜ਼ਿਆਦਾ ਸਟੂਡੈਂਟ ਯੂਨੀਅਨ, ਫਾਰਮਰ ਆਊਟਫਿਟ, ਸੋਸ਼ਲ ਗਰੁੱਪ, EMPLOYEE ਬੋਡੀਜ਼ ਸਾਰੀਆਂ ਸ਼ਾਮਲ ਨੇ। ਉਹਨਾਂ ਨੇ ਕਿਹਾ ਕਿ ਵੀ ਅਸੀਂ ਜੇ 25 ਨਵੰਬਰ ਤੱਕ ਪੰਜਾਬ ਯੂਨੀਵਰਸਿਟੀ ਸੈਨੇਟ ਦੀਆਂ ਇਲੈਕਸ਼ਨਸ ਡਿਕਲੇਅਰ ਨਾ ਹੋਈਆਂ ਤੇ ਅਸੀਂ 26 ਨਵੰਬਰ ਨੂੰ ਜਿਹੜਾ ਉਹ ਯੂਨੀਵਰਸਿਟੀ ਨੂੰ ਪੂਰੀ ਤਰ੍ਹਾਂ ਕੰਪਲੀਟ ਬੰਦ ਕਰਾਂਗੇ। ਔਰ ਇਸ ਤੋਂ ਬਾਅਦ ਅਸੀਂ ਕੀ ਕਰਨਾ ਹੈ, ਫਿਰ ਅਸੀਂ ਅਗਲਾ ਸਟੈਪ ਜਿਹੜਾ ਹੈ ਉਹ ਲਵਾਂਗੇ। ਸੋ ਅਸੀਂ ਸਮਝਦੇ ਹਾਂ ਕਿ ਵੀ ਬੜੀਆਂ ਜੈਨੂਇਨ ਜਿਹੜਾ ਇਸ ਸਟਰਗਲ ਦੇ ਬਾਵਜੂਦ ਕਿੰਨਾ ਕਿ ਪ੍ਰਵਾਹ ਕਰਦੇ ਨੇ, ਔਰ ਕਿਵੇਂ ਸਟੂਡੈਂਟਸ ਪ੍ਰਭਾਵਿਤ ਹੋ ਰਹੇ ਨੇ, ਕਿਵੇਂ ਉਹ ਵਿਚਾਰੇ ਕਿਹਨਾਂ ਹਾਲ 24 ਘੰਟੇ ਉੱਥੇ ਧਰਨੇ ਤੇ ਬੈਠੇ ਹੋਏ ਨੇ। ਔਰ ਸਾਨੂੰ ਸਿੱਖ ਕੌਂਸਲ ਆਫ ਨਿਊਜ਼ੀਲੈਂਡ ਵਾਲਿਆਂ ਦੀ ਪ੍ਰੈਸ ਸਟੇਟਮੈਂਟ ਵੀ ਆਈ ਹੈ, ਜਿਹਦੇ 'ਚ ਉਹਨਾਂ ਨੇ, ਉਹਦਾ ਟਾਈਟਲ ਹੀ ਹੈ ਕਿ ਸਿੱਖ ਕੌਂਸਲ ਆਫ ਨਿਊਜ਼ੀਲੈਂਡ ਐਕਸਪ੍ਰੈਸਿਸ ਡੀਪ ਐਂਗੁਇਸ਼ ਐਟ ਐਕਸ਼ਨਸ ਆਫ ਇੰਡੀਅਨ ਗਵਰਨਮੈਂਟ ਕੰਸਰਨਿੰਗ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ। ਔਰ ਆਕਲੈਂਡ ਦੀ ਡੇਟ ਲਾਈਨ ਦੇ ਨਾਲ ਹੈ। ਉਹਨਾਂ ਨੇ ਕਿਹਾ ਕਿ ਵੀ ਅਸੀਂ ਇਹ ਵਾਚ ਕਰ ਰਹੇ ਹਾਂ ਕਿ ਚੰਡੀਗੜ੍ਹ ਦੇ ਵਿੱਚ ਪੰਜਾਬ ਯੂਨੀਵਰਸਿਟੀ ਨਾਲ ਰਿਲੇਟਡ ਜਿਹੜਾ ਸਾਰੀ ਐਜੀਟੇਸ਼ਨ ਚੱਲ ਰਹੀ ਹੈ। ਅਸੀਂ ਜਿਹੜੇ ਇਸ ਸੰਸਥਾ ਦੇ ਮੈਂਬਰ ਹਾਂ, ਬਹੁਤ ਸਾਰੇ ਪੰਜਾਬ ਯੂਨੀਵਰਸਿਟੀ ਦੇ ਹੀ ਸਾਬਕਾ ਸਟੂਡੈਂਟ ਐਲਮਨੀ ਹੈ, ਔਰ ਸਾਡੇ ਮਨਾਂ ਦੇ ਵਿੱਚ ਯੂਨੀਵਰਸਿਟੀ ਪੜ੍ਹਾਈ ਦੀਆਂ ਸਵੀਟ ਮੈਮਰੀਜ਼ ਔਰ ਉਹ ਪ੍ਰਾਈਡ ਵੀ ਸਾਡੇ ਅੰਦਰ ਹੈ। ਇੰਡੀਅਨ ਗਵਰਨਮੈਂਟ ਜਿਹੜੀ ਹੈ ਉਹ ਕੰਟਰਾਡਿਕਟਰੀ ਨੋਟੀਫਿਕੇਸ਼ਨਸ ਜਾਰੀ ਕਰਕੇ ਉਹ ਜਿਹੜੀ ਹੈ ਪੰਜਾਬ ਯੂਨੀਵਰਸਿਟੀ ਨੂੰ ਜਿਹੜਾ ਇੱਕ ਫੁੱਟਬਾਲ ਵਾਂਗ ਬਣਾਇਆ ਹੋਇਆ। ਔਰ ਇੰਡੀਆ ਜਿਹੜੀ ਹੈ ਉਹਨੇ ਪਿਛਲੇ ਸਾਰੇ ਪੀਰੀਅਡ ਦੇ ਵਿੱਚ ਇਸ ਦੀ ਜਿਹੜੀ ਇਸ ਨੂੰ ਡਿਸਟਰੋਏ ਕਰਨ ਦੇ ਲਈ ਹੀ ਉਹਨਾਂ ਦੇ ਐਕਸ਼ਨ ਨੇ। ਔਰ ਇਹ ਜਿਹੜਾ ਜੋ ਚੱਲ ਰਿਹਾ ਇੰਡੀਆ ਦਾ ਪਾਰਟ ਹੈ, ਕੋਲੋਨਾਈਜੇਸ਼ਨ ਆਫ ਐਵਰੀ ਪਾਰਟ ਆਫ ਦਾ ਸਟੇਟ ਆਫ ਇੰਡੀਆ, ਇਹ ਏਜੰਡਾ ਵੀ ਹੈ। ਔਰ ਇਹ ਜਿਹੜੀ ਸਮਾਲ ਐਕਸਟ੍ਰੀਮਿਸਟ ਹਿੰਦੂ ਮਾਈਨੋਰਿਟੀ ਹੈ ਉਹ ਹਰ ਇੱਕ ਨੂੰ ਸਬਜੂਗੇਟ ਕਰਨਾ ਚਾਹੁੰਦੀ ਹੈ। ਔਰ ਇਹ ਸਾਰਾ ਜਿਹੜਾ ਇੰਡੀਅਨ ਸਬ ਕੰਟੀਨੈਂਟ ਨੂੰ ਸਟੇਟ ਆਫ ਕੇਓਸ ਐਂਡ ਸਿਵਲ ਅਨਰੈਸਟ ਵੱਲ ਧੱਕ ਰਹੇ ਨੇ, ਜਿਹੜਾ ਹਰ ਇੱਕ ਦੇ ਲਈ ਜਿਹੜਾ ਠੀਕ ਰਾਈਟ ਥਿੰਕਿੰਗ ਪਰਸਨ ਹੈ ਉਹਦੇ ਲਈ ਫਿਕਰ ਦਾ ਵਾਇਸ ਹੋਣਾ ਚਾਹੀਦਾ। ਔਰ ਜਿਹੜੀ ਮੇਨ ਸਮੱਸਿਆ ਗਵਰਨਮੈਂਟ ਆਫ ਇੰਡੀਆ ਦੀ ਹੈ ਉਹ ਇਹ ਹੈ ਕਿ ਵੀ ਇਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਜਿਹੜੀ ਜਿਹਨੂੰ ਕਿ ਉਹਦੀ ਡੈਮੋਕ੍ਰੈਟਿਕ ਡਿਸੀਜਨ ਮੇਕਿੰਗ ਔਰ ਅਕਾਊਂਟੇਬਿਲਿਟੀ ਮੈਕੈਨਿਜ਼ਮ ਹੈ ਯੂਨੀਵਰਸਿਟੀ ਦਾ, ਉਹਨੂੰ ਡਿਸਟਰੋਏ ਕਰਨਾ ਚਾਹੁੰਦੀ ਹੈ। ਔਰ ਇਹ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਜਦੋਂ ਵੀ ਕੋਈ ਗਵਰਨਮੈਂਟ ਕਿਸੇ ਵੀ ਡੈਮੋਕ੍ਰੈਟਿਕ ਡਿਸੀਜਨ ਮੇਕਿੰਗ ਨੂੰ ਕਮਜ਼ੋਰ ਕਰਨਾ ਚਾਹੁੰਦੀ ਹੈ, ਇਹ ਜਿਹੜੀ ਹੈ ਇਸ ਤੋਂ ਬਾਅਦ ਡਿਕਟੇਟੋਰੀਅਲ ਟੇਕ ਓਵਰ ਦੀ ਜਿਹੜੀ ਲਾਈਨ ਹੁੰਦੀ ਹੈ ਇਹ ਇਕੱਲੀ ਯੂਨੀਵਰਸਿਟੀ ਲੈਵਲ 'ਤੇ ਨਹੀਂ ਹੋਏਗੀ, ਮੁਲਕ ਦੇ ਲੈਵਲ ਦੇ ਉੱਤੇ ਹੀ ਹੋਏਗੀ। ਔਰ ਅਸੀਂ ਕਿਉਂਕਿ ਸਿੱਖ ਕੌਂਸਲ ਆਫ ਨਿਊਜ਼ੀਲੈਂਡ ਜਿਹੜੀ ਅਸੀਂ ਕਮਿਟਡ ਹੈ ਸਪੋਰਟਿੰਗ ਐਂਡ ਐਡਵਾਂਸਿੰਗ ਡੈਮੋਕ੍ਰੈਟਿਕ ਪ੍ਰੋਸੈਸ ਐਂਡ ਅਕਾਊਂਟੇਬਿਲਿਟੀ ਮੈਕੈਨਿਜ਼ਮ ਐਨੀਵੇਅਰ ਇਨ ਦਾ ਵਰਲਡ। ਔਰ ਜਦੋਂ ਖਾਸ ਤੌਰ 'ਤੇ ਡਾਇਰੈਕਟਲੀ ਸਿੱਖਾਂ ਨਾਲ ਕੰਸਰਨਡ ਹੈ, we strongly oppose the actions of Government of India and silence of Government of Punjab concerning Punjab University Chandigarh. We add our voice
to the voices of students who are organizing themselves to oppose these undemocratic and dictatorial decisions of the government of India. So ਇਹ ਹੈ ਹੁਣ ਕੁਦਰਤੀ ਇਸ ਪੀਰੀਅਡ 'ਚ ਇੱਕ ਹਕੀਕਤ ਹੋਰ ਸਾਹਮਣੇ ਆਈ, ਕਿਉਂਕਿ ਮੈਨੂੰ ਵੀ ਇਹ ਲੱਗਦਾ ਸੀ ਕਿ ਵੀ ਇਹ ਜਿਹੜਾ ਚੰਡੀਗੜ੍ਹ ਉਸਾਰਿਆ ਗਿਆ ਕਿਉਂਕਿ 47 ਦੇ ਵਿੱਚ ਲਾਹੌਰ ਪਾਕਿਸਤਾਨੀ ਪੰਜਾਬ ਦਾ ਹਿੱਸਾ ਬਣਿਆ ਔਰ ਕੈਪੀਟਲ ਦੀ ਜ਼ਰੂਰਤ ਸੀ, ਕੁਛ ਦੇਰ शिमला फंक्शनिंग रहा और दूजा और फिर ये प्रपोजल आई कि जी अपना शहर वसाया जाए और जिहड़ा ज़िला अंबाड़ा हुंदा सी उन्हां दिनां च रोपड़ दा तहसील सी। सो उस दे 28 तो ज़्यादा वड्डे पिंड जिहड़े पंजाब दे ही सी, पंजाब रीजन दे, वो उजाड़े गए, उन्होंने कोई प्रॉपर मुआवजा भी नहीं दिता गया। और मैनू ये हमेशा लगता सी कि भी क्योंकि एक शहर का वसाना ली कार्बिजियर जिहड़ा फ्रेंच आर्कीटैक्ट सी उन्होंने ये चार्ज दिता गया, नेहरू का परसनल इंटरस्ट सी, कैरों का भी सी कि जी असी एक नवें पद्धर का प्लैंड सिटी, क्योंकि हुण तक तो शहर जे पंजाब च असी अमृतसर की गल करते हैं जां जलंधर की, तो शहर ने कोई महला इधर कोई गली इधर कोई दूजी, तो जदों तुसी ऐन ढा के घरां नूं और दूसरिਆਂ ਨੂੰ पद्धरे ਦੇ ਉੱਤੇ ਬਣਾਉਣਾ, फिर तुसी ਉਹਨੂੰ प्लैंड के जी इन्हें सैक्टर ने, सैक्टर की मार्केट है, उन्होंने पार्क है, उन्होंने एंट्री है, उन्होंने फलाने और ज़ाहिर है चंडीगढ़ एक खूबसूरत प्लैंड सिटी और ली कार्बिजियर का परसनल इंटरस्ट भी सी। सो वड्डा प्रोजैक्ट सी, लेबर भी जी है वो लगातार लगी रही, बाहरों ही लियांदी लेबर है जिन्होंने बाद मकान बना के उत्थे ही रहन दिता गया। और यही कारण है कि अज तुसी चंडीगढ़ च देखोगे कि सिखां की पॉपूलेशन जी है वो 12-13% तो ज़्यादा नहीं होएगी। लेकिन ये मैनू भी इसका नहीं सी चेता भी ईवन चंडीगढ़ बनाने दे लई जिहड़ा पंजाब दे पिंड ही उजाड़ के बनाया गया है, जिहड़ा पैसा है वो पंजाब सरकार का ही लगा। और ये कल की खबर इन्हां दी ट्रिब्यून दे विच ही सी कि हुण उन्होंने जिहड़ा नेहरू दा जिहड़े बहुत सारियां लिखतां ने ਜਾਂ ਉਸ ਨਾਲ ਸੰਬੰਧਿਤ ਜਿਹੜੇ ਕੋਈ ऑफिशियल डॉकूमेंट ने उन्होंने डिजिटलाइज किया, डिजिटलाइज्ड आर्काइव बनाया। और ये उन्होंने ही स्टोरी दी है कि डिजिटलाइज आर्काइव रिवील्स हाउ नेहरू कैरो डिफर्ड ऑन फंडिंग चंडीगढ़ कैपिटल प्रोजेक्ट, क्योंकि प्रताप सिंह कैरो चीफ मिनिस्टर सी पंजाब का, नेहरू जिहड़ा है वो प्राइम मिनिस्टर सी। हुण इस जिहड़ा ये डिजिटलाइज आर्काइव्स दे राਹੀਂ सामने आया है कि इस पीरीयड दे विच जदों फंडिंग की गल करते हैं कैरो ने नेहरू नूं ये लिखिया कि भाई सानू जिहड़ी है ये जिहड़ी मैं इसनूं इन ओरिजिनली जावांगा कि भी उस दे विच डिजिटल आर्काइव दे विच 35,000 डॉकूमेंट ने और लैटर्स ने जिहदे च प्रताप सिंह कैरो और नेहरू दे विच फाइनैंसिंग ऑफ चंडीगढ़ कैपिटल प्रोजैक्ट के उत्ते गलबात हो रही है। जुलाई 31 1961 नूं एक लैटर कैरो ने नेहरू नूं लिखिया कि स्टेट गवर्नमेंट ने जिहड़ा कंस्ट्रक्शन चंडीगढ़ का प्रोजैक्ट लिया वो तुहाडी इंश्योरेंस दे सी कि सूटेबल फाइनैंसिस वुड बी ग्रांटेड बाई द सेंटर टू मीट पार्ट ऑफ द प्रोजैक्ट कॉस्ट, कि भी तुसीं सानू जिहड़ा है वो सूटेबल फाइनैंसिस अलॉट करोगे। फिर उन्होंने चंदू लाल त्रिवेदी का जिहड़ा एक नोट है, क्योंकि गवर्नर जिहड़ा पंजाब का उस वेले चंदू लाल त्रिवेदी सी पहले वरियां उदों गवर्नर ऑफ पंजाब सी, वो जदों उन्होंने नेहरू नूं लिखिया कैरो ने भी तैनूं मिलिया और उस वेले दे फाइनैंस मिनिस्टर नूं भी मिलिया। और स्टेट गवर्नमेंट हैज़ स्पेंड, हुण वो कह रहे हैं भी स्टेट गवर्नमेंट ने ऑलरेडी 22.2 करोड़ चंडीगढ़ प्रोजैक्ट के उत्ते सैकंड 5 ईयर प्लान दे विच खर्च कर दिता है स्टेट ने, पंजाब ने, यानी कि greater part of this expenditure will be recouped by sale of developed sites rent from government housing, कि भी असी रेंट राही जां उहनूं वेचण राही हासिल करांगे। लेकिन जिहड़ा बाकी 8.53 करोड़ ਇਹਦੀ ਤਾਂ ਕੋਈ ਰਿਟਰਨ ਨਹੀਂ ਆਣੀ। ਇਸ ਲਈ ਕੈਰੋ ਨੇ ਨਹਿਰੂ ਨੂੰ ਕਿਹਾ ਕਿ ਪੰਜਾਬ ਗਵਰਨਮੈਂਟ ਕੋਲ ਕੋਈ ਰੀਸੋਰਸ ਨਹੀਂ ਨੇ ਕਿ ਬਈ ਇਹ ਅਨਪ੍ਰੋਡਕਟਿਵ ਐਕਸਪੈਂਡੀਚਰ ਜਿਹੜਾ ਹੈ ਉਹ ਇਸ ਨੂੰ ਸੈਕੰਡ ਪਲਾਨ ਦੇ ਐਂਡ ਤੱਕ ਖਰਚ ਕਰੀਏ। ਇਸ ਲਈ ਤੁਸੀਂ ਜਿਹੜਾ ਸਾਨੂੰ ਪੰਜਾਬ ਨੂੰ ਜਿਹੜੀ ਆ ਉਹ ਸਬਸਿਡੀ ਦਿਓ। ਪਹਿਲਾਂ ਤੁਸੀਂ ਸਿਰਫ 1 ਕਰੋੜ ਦੀ ਜਿਹੜੀ ਸਬਸਿਡੀ ਕੈਪੀਟਲ ਪ੍ਰੋਜੈਕਟ ਲਈ ਦਿੱਤੀ ਸੀ ਔਰ ਹੁਣ ਇਹ ਖਰਚਾ ਹੋਇਆ ਤੇ ਅਸੀਂ ਇਹ ਤੁਹਾਡੇ ਤੋਂ ਸਬਸਿਡੀ 7.53 ਕਰੋੜ ਦੀ
ਸੈਕੰਡ ਪਲਾਨ ਦੇ ਐਂਡ ਤੱਕ ਮੰਗਦੇ ਆ ਕਿ ਇਹ ਸਾਨੂੰ ਦਿਓ। ਹੁਣ ਇਹ ਅਗਸਤ 1 1961 ਨੂੰ ਰਿਸਪੌਂਸ ਕੀਤਾ ਨਹਿਰੂ ਨੇ ਕੈਰੋ ਨੂੰ। ਉਹਨੇ ਕਿਹਾ he was not in a position to press the finance ministry for grant of subsidy for the Chandigarh project। ਉਹਨੇ ਕਿਹਾ ਜੀ ਮੈਂ ਫਾਈਨੈਂਸ, ਇਹ ਨਹਿਰੂ ਕਹਿ ਰਿਹਾ ਚੰਡੀਗੜ੍ਹ ਦਾ, ਕਿ ਮੈਂ ਜਿਹੜਾ ਉਹ ਫਾਈਨੈਂਸ ਮਿਨਿਸਟਰ ਨੂੰ ਨਹੀਂ ਕਹਿ ਸਕਦਾ। I can't find any assurance that we would be responsible in any way for the whole expenditure incurred। ਉਹ ਕਹਿੰਦੇ ਮੈਂ ਕਦੋਂ ਕਿਹਾ ਸੀ ਕਿ ਅਸੀਂ ਖਰਚਾ ਸਾਰਾ ਦਿਆਂਗੇ, ਮੈਂ ਨਹੀਂ ਕਿਹਾ ਹੋਇਆ। for productive or unproductive purpose, productive ਹੈ ਜਾਂ unproductive, it doesn't matter at the present moment when we are very hard hit by all kinds of pressures, this matter is still more beyond our reach। ਨਹਿਰੂ wrote to Cairo ਕਿ ਜੀ ਸਾਡੇ ਤੇ ਬਹੁਤ ਹੈ ਖਰਚੇ, ਅਸੀਂ ਇਹਦੇ ਤੇ ਕੁਝ ਨਹੀਂ ਕਰ ਸਕਦੇ। ਔਰ ਇਹ ਸਾਰੇ ਤੋਂ ਉਹਨਾਂ ਨੇ ਕਿਹਾ ਜੀ ਇਸ ਤੋਂ ਲੱਗਦਾ ਹੈ ਕਿ ਵੀ ਇਹ ਫਿਰ ਇੱਕ ਪਾਸੇ ਤਾਂ ਪੈਸੇ ਦੇਣ ਤੋਂ ਇਨਕਾਰੀ ਹੈ, ਦੂਸਰੇ ਪਾਸੇ ਨਹਿਰੂ ਜਿਹੜਾ ਉਹਨੂੰ ਕੈਰੋ ਨੂੰ ਕਹਿ ਰਿਹਾ ਕਿ ਵੀ ਇਹ ਜਿਹੜਾ ਕਾਰਬੀਜ਼ੀਅਰ ਹੈ ਉਹਨੂੰ ਤੂੰ ਨਾਰਾਜ਼ ਨਾ ਕਰ, ਕਿਉਂਕਿ ਜਿਹੜੀ ਤੁਸੀਂ ਚੀਫ ਸੈਕਟਰੀ ਬੀਬੀ ਵੋਹਰਾ ਸੈਕਟਰੀ ਕੈਪੀਟਲ ਪ੍ਰੋਜੈਕਟਸ ਉਹਦੀ ਟ੍ਰਾਂਸਫਰ ਕੀਤੀ ਉਹਨੇ। ਉਹ ਕਹਿੰਦਾ ਨਹੀਂ ਇਹਦੇ ਨਾਲ ਕਾਰਬੀਜ਼ੀਅਰ ਬਹੁਤ ਨਾਰਾਜ਼ ਹੋ ਰਿਹਾ ਕਿਉਂਕਿ ਉਹਦੀ ਵੋਹਰੇ ਨਾਲ ਅੰਡਰਸਟੈਂਡਿੰਗ ਹੈ ਤੇ ਉਹਦੀ ਜਿਹੜੀ ਹੈ ਟ੍ਰਾਂਸਫਰ ਰੱਦ ਕਰੋ, ਜਿਹੜੀ ਜ਼ਾਹਰ ਹੈ ਫਿਰ ਕੈਰੋ ਨੇ ਕੀਤੀ। ਹੁਣ ਐਡਮਿਨਿਸਟ੍ਰੇਟਿਵ ਲੈਵਲ ਤੇ ਕਿਹਨੂੰ ਚੀਫ ਸੈਕਟਰੀ ਲਾਣਾ ਹੈ ਜਾਂ ਉਹ ਨਹਿਰੂ ਹੀ ਡਿਸਾਈਡ ਕਰ ਰਿਹਾ ਹੈ। ਔਰ ਹਵਾਲਾ ਕਾਰਬੀਜ਼ੀਅਰ ਦਾ ਤਾਂ ਹੁਣ ਵੋਹਰਾ ਪੱਕਾ ਹਿੰਦੂ ਤੋਂ ਵੀ ਹੋਏਗਾ, ਜਿਹਦੇ ਰਾਹੀਂ ਉਹਨੇ ਪੂਰਾ ਰੱਖਿਆ ਸੀ ਕਿ ਵੀ ਕਿਵੇਂ ਉਹਦੇ 'ਚ, ਕਿਉਂਕਿ ਜਿਨ੍ਹਾਂ ਦੇ ਪਿੰਡ ਉਜਾੜੇ ਉਹਨਾਂ ਨੂੰ ਕੋਈ ਪਲਾਟ ਜਾਂ ਉਹਨਾਂ ਨੂੰ ਨਹੀਂ ਵਸਾਇਆ ਗਿਆ। ਇਹਦੇ ਉਲਟ ਜਿਹੜੀ ਲੇਬਰ ਵਰਤੀ ਗਈ ਚੰਡੀਗੜ੍ਹ ਬਣਾਉਣ, ਉਹ ਸਾਰੇ ਦੇ ਸਾਰੇ ਜਿਹੜੇ ਨੇ ਭਈਏ ਉੱਥੇ ਬਿਠਾ ਦਿੱਤੇ ਗਏ। ਪਰ ਦੂਜੇ ਪਾਸੇ ਕਹਿ ਰਿਹਾ ਕਿ ਜੀ ਸਾਡੇ ਕੋਲ ਤੁਹਾਡੇ ਲਈ ਕੋਈ, ਹੁਣ ਜਿਹੜਾ ਚੰਡੀਗੜ੍ਹ ਬਣਿਆ ਹੀ ਪੰਜਾਬ ਦੇ ਪੈਸੇ ਨਾਲ ਸੀ। ਹੁਣ ਜਦੋਂ ਨਿਊ ਕੈਪੀਟਲ ਪ੍ਰੋਜੈਕਟ ਦੀ ਅਸੀਂ ਗੱਲ ਕਰਦੇ ਔਰ ਜਿਹੜਾ ਮੂਲ ਤੌਰ ਦੇ ਉੱਤੇ ਪੰਜਾਬ ਦੀ ਰਾਜਧਾਨੀ ਦੇ ਤੌਰ ਦੇ ਉੱਤੇ ਹੀ ਡਿਵੈਲਪ ਹੋਇਆ, ਪੈਸਾ ਵੀ ਪੰਜਾਬ ਦਾ। ਹੁਣ ਜਦੋਂ ਕਿ ਇਹ ਭਗਵੰਤ ਮਾਨ ਦਿੱਲੀ ਗਿਆ ਕਿ ਜੀ ਉਹ ਫਲਾਣਾ ਨਾਰਦਰਨ ਇੰਡੀਆ ਦੇ ਚੀਫ ਮਿਨਿਸਟਰ ਦੀ, ਤੇ ਉਹਦੇ 'ਚ ਜਿਹੜਾ ਇਹਨੇ ਅਮਿਤ ਸ਼ਾਹ ਨੇ ਇਹ ਕਿਹਾ, ਹੁਣ ਹਰਿਆਣਾ ਵਾਪਸ ਇਹ ਡਿਮਾਂਡ ਕਰ ਰਿਹਾ ਕਿ ਜੀ ਅਸੀਂ ਭਾਵੇਂ ਨਿਕਲ ਗਏ ਸੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚੋਂ, ਪਰ ਹੁਣ ਅਸੀਂ ਚਾਹੁੰਦੇ ਹਾਂ ਵੀ ਹਰਿਆਣੇ ਦੇ ਅੰਬਾਲਾ ਤੇ ਫਲਾਣੇ ਤੇ ਢਿਮਕੇ ਜ਼ਿਲ੍ਹਿਆਂ ਦੇ ਕਾਲਜ ਪੰਜਾਬ ਯੂਨੀਵਰਸਿਟੀ ਦੇ ਨਾਲ ਲੱਗਣ, ਅਸੀਂ ਵਾਪਸ ਆਉਣਾ ਚਾਹੁੰਦੇ। ਔਰ ਅਮਿਤ ਸ਼ਾਹ ਪੰਜਾਬ ਨੂੰ ਕਹਿ ਰਿਹਾ ਟਾਕ ਇਟ ਆਊਟ, ਸ਼ਾਰਟ ਟੂ ਹਰਿਆਣਾ ਪੰਜਾਬ ਹੁਣ ਪੰਜਾਬ ਯੂਨੀਵਰਸਿਟੀ ਵੀ ਸੈਂਟਰ ਆਪਣੇ ਹੱਥ ਧੋ ਰਿਹਾ ਹੈ। ਇਹੀ ਨਹੀਂ ਕਿ ਬਈ ਉਹਨਾਂ ਨੇ ਤਾਂ ਸੈਨੇਟ ਦੀਆਂ ਇਲੈਕਸ਼ਨਾਂ ਡਿਕਲੇਅਰ ਕਰਨੀਆਂ ਸੀ, ਉਹਦੀ ਥਾਂ 'ਤੇ ਉਹ ਨਵੀਂ ਪਸੂੜੀ ਪਾਉਣ ਨੂੰ ਆ ਗਿਆ ਕਿ ਹਰਿਆਣੇ ਦੇ ਕਾਲਜ ਜਿਹੜੇ ਨੇ ਆਉਣਾ ਚਾਹੁੰਦੇ ਨੇ, ਪੰਜਾਬ ਨੂੰ ਕਿਹਾ ਜੀ ਇਹਨਾਂ ਨੂੰ ਅਕੋਮੋਡੇਟ ਕਰੋ, ਆਪਸ 'ਚ ਤੁਸੀਂ ਸੈਟਲ ਕਰੋ ਕੀ ਕਰਨਾ। ਇਹ ਹੈ ਜਦੋਂ ਤੁਸੀਂ ਬੇਈਮਾਨੀਆਂ ਦਾ ਆਲਮ ਦੇਖਦੇ ਹੋ ਔਰ ਟੋਟਲ ਇਹ ਉਹ ਕੰਟੀਨਿਊਟੀ ਹੈ ਜਿਹਨੂੰ ਜਿਹੜੀ ਸਿੱਖਾਂ ਨੂੰ ਨੇਸਤੋ ਨਾਬੂਦ ਕਰਨ ਦੀ ਜਿਹਨੂੰ ਅਸੀਂ ਟੋਟਲ ਵਾਰ ਕਹਿੰਦੇ ਹਾਂ, ਇਹ ਉਸ ਦਾ ਹਿੱਸਾ ਹੈ। ਔਰ ਸਟੂਡੈਂਟ ਵਿਚਾਰੇ ਬੱਚੇ ਬੱਚੀਆਂ ਬੈਠੇ ਨੇ, ਠੰਡ ਵੀ ਸ਼ੁਰੂ ਹੋ ਗਈ ਹੈ ਉੱਥੇ ਕਿ ਭਾਈ ਸਿੰਪਲ ਮੰਗ ਹੈ ਕਿ ਵੀ ਜਿਹੜਾ ਯੂਨੀਵਰਸਿਟੀ ਦਾ ਰੀਜਨਲ ਹੈ ਪਾਰਟ ਕਿ ਸੈਨੇਟ ਦੇ ਮੈਂਬਰ ਤੁਸੀਂ ਇਲੈਕਟ ਕਰਨੇ ਨੇ ਸਾਬਕਾ ਗ੍ਰੈਜੂਏਟਸ ਔਰ ਦੂਸਰੇ ਤੀਸਰਿਆਂ 'ਚੋਂ, ਉਹਨੂੰ ਇੰਪਲੀਮੈਂਟ ਕਰੋ, ਡੇਟਾ ਡਿਕਲੇਅਰ ਕਰੋ ਵੀ ਤੁਸੀਂ ਕਦੋਂ ਇਲੈਕਸ਼ਨ ਕਰਨੀ। ਉਹ ਹਰਿਆਣੇ ਦੇ ਕਾਲਜ ਵੀ ਲਿਆ ਕੇ ਵਿੱਚ ਫਸਾ ਰਹੇ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।